जी शबीर साहब अज मेरे नाल ने ते मार्च दी शबीर साहब मेरा ख्याल अज 9 तारीख हो गई ते गर्मी का आगाज हो चुका है, बल्कि काफ़ी सारी गर्मी हो गई है। शबीर साहब इस दफ़ा अंबा ते भी बहुत अच्छा बूर है ते इंशाअल्लाह बहुत अरूज का ऐतकी बूर लगा इस वास्ते। ऐतकी अंबा का जिहड़े है ना अंब है इस दफ़ा बहुत अच्छा इंशाअल्लाह मार्केट दे विच आएगा, बहुत अच्छी इनकम आएगी। औसत देगा बाग यानी अच्छा बूर नजर आ रहा है। हाँ जी, ते अगे ਉਹ ਜਿਹੜਾ ਨਾ ਅਸੀਂ ਵਸਤੀ ਦੇਖਦੇ ਪਏ ਹਾਂ ਜੀ। ਇਹ ਬੌਰੀਆ ਕਮਿਊਨਿਟੀ ਦੀ ਵਸਤੀ ਹੈ ਤੇ ਇੱਥੇ ਕੁਝ ਮੁਸਲਮਾਨ ਵੀ ਆਬਾਦ ਨੇ। ਤੇ ਦੋਸਤਾਂ ਦੀ ਨਜ਼ਰ ਇੱਕ ਮਜ਼ਾਹੀਆ ਵਾਕਿਆ ਕਿ ਇੱਕ ਨਾ ਦੋਸਤ ਮੁੰਡੇ ਨੂੰ ਨਾ ਰਿਸ਼ਤਾ ਦੇਖਣ ਵਾਲੇ ਆ ਗਏ ਤੇ ਉਹ ਜਦੋਂ ਖਾਣ ਪੀਣ ਦਾ ਵੇਲਾ ਆ, ਮਤਲਬ ਚੀਜ਼ਾਂ ਉਹਨਾਂ ਨੇ ਸਾਹਮਣੇ ਲਿਆ ਕੇ ਰੱਖੀਆਂ ਤੇ ਉਹ ਰਿਸ਼ਤਾ ਦੇਖਣ ਵਾਲੇ ਨੇ ਕਿਹਾ ਜੀ ਇੱਦਾਂ ਕਰੋ ਤੁਸੀਂ ਸਾਡੇ ਜਵਾਈ ਨੂੰ ਵੀ ਲਿਆ ਕੇ ਪਾਓ, ਅਸੀਂ ਉਹਦੇ ਨਾਲ ਬਹਿ ਕੇ ਖਾਣਾ ਚਾਹੁੰਦੇ ਹਾਂ। ਸੋ ਉਹਨਾਂ ਨੇ ਨਾ ਮੁੰਡਾ ਲਿਆ ਕੇ ਨਾਲ ਬਾ ਦਿੱਤਾ, ਖਾਣ ਲੱਗ ਪਿਆ। ਅੱਛਾ ਉਹ ਜੀ ਐਵੇਂ ਹੀ ਜਦੋਂ ਖਾਣ ਪੀਣ ਸ਼ੁਰੂ ਹੋ ਗਿਆ ਉਹਨਾਂ ਨੇ ਖਾਧਾ ਪੀਤਾ ਦੋਨਾਂ ਹੀ। ਅੱਛਾ ਜਦੋਂ ਖਾ ਪੀ ਹਟੇ ਤੇ ਉਹ ਤਾਂ ਗੱਲਾਂ ਗੁੱਲਾਂ ਕਰਦੇ ਰਹੇ ਤੇ ਜਿਹੜਾ ਉਹਨਾਂ ਦਾ ਜਵਾਈ ਸੀ ਮਤਵੱਕੋ ਜਵਾਈ, ਉਹ ਜਦੋਂ ਉਹਨਾਂ ਨੇ ਦੇਖਿਆ ਨਾ ਹਿੰਮਤ ਨਾਲ ਖਾ ਰਿਹਾ ਹੋਵੇ। ਅੱਛਾ ਸ਼ਾਦੀ ਤੇ ਅਕਸਰ ਜਿਵੇਂ ਬਦਲਾ ਲੈਣ ਵਾਲੇ। ਅੱਛਾ ਉਹ ਰਿਸ਼ਤਾ ਦੇਖਣ ਵਾਲੇ ਗੱਲਾਂ ਕਰਦੇ ਰਹੇ ਤੇ ਮੁੰਡਾ ਜਿਹੜਾ ਉਹ ਖਾਂਦਾ ਰਿਹਾ। ਖਾਂਦਿਆਂ ਜੀ ਜਦੋਂ ਹਟ ਕੇ ਖਾ ਕੇ ਤੇ ਫਿਰ ਉਹਨਾਂ ਨੇ ਬਾਕੀਆਤ ਦੇਖੀਆਂ ਨਾ ਤੇ ਉਹਨਾਂ ਸਾਰਿਆਂ ਦੇ ਸਾਹਮਣੇ ਉਹਨੀਆਂ ਬਾਕੀਆਤ ਯਾਨੀ ਹੱਡੀਆਂ ਹੋਰ ਫਲਾਂ ਫਰੂਟਾਂ ਦਾ ਕੋਈ ਬੀ ਵਗੈਰਾ ਦੂਸਰੀਆਂ ਚੀਜ਼ਾਂ ਛਿਲਕੇ ਵਗੈਰਾ ਉਹ ਘੱਟ ਸੀ ਤੇ ਉਹਨਾਂ ਦੇ ਹੋਣ ਵਾਲੇ ਜਵਾਈ ਦੇ ਅੱਗੇ ਮੁੰਡੇ ਦਾ ਜ਼ਿਆਦਾ ਸੀ। ਅੱਛਾ ਉਹਨਾਂ ਨੇ ਨਾ ਉਹ ਮੁੰਡੇ ਦੇ ਪੇ ਤੋਂ ਪੁੱਛਿਆ ਵੀ ਭਾਈ ਜੀ ਇਹ ਸਾਡਾ ਹੋਣ ਵਾਲਾ ਜਵਾਈ ਹੈ ਜਿਹੜਾ ਇਹ ਕੀ ਕਰਦਾ? ਉਹਨਾਂ ਨੇ ਕਿਹਾ ਉਹ ਬਾਕੀਆਤ ਜਿਹੜੀਆਂ ਪਈਆਂ ਸੀ ਉਹਦੇ ਵੱਲ ਨੂੰ ਇਸ਼ਾਰਾ ਕਰਕੇ ਕਹਿੰਦੇ ਆਹ ਹੀ ਕੁਛ ਤੇ ਕਰਦਾ, ਹੋਰ ਕੀ ਕਰਦਾ? ਤੁਸੀਂ ਦੇਖ ਤੇ ਲਿਆ ਹੀ ਏ। ਹਾਂਜੀ ਸ਼ਬੀਰ ਸਾਹਿਬ ਇੱਕ ਹੋਰ ਵਾਕਿਆ ਸੁਣਾਉਣ ਲੱਗੇ ਸੀ ਜੀ। ਤੇ ਸ਼ਬੀਰ ਸਾਹਿਬ ਉਹ ਕੀ ਵਾਕਿਆ ਹੈ, ਸੁਣਾਓ ਖਾਂ ਜ਼ਰਾ ਸਾਡੇ ਦੋਸਤਾਂ ਨੂੰ। ਉਹ ਇਸ ਤਰ੍ਹਾਂ ਹੋਈ ਜਨਾਬ, ਬੰਦੇ ਇੱਕ ਨੇ ਨਾ ਕੋਈ ਚੋਰੀ ਚਕਾਰੀ ਕੀਤੀ ਪਿੰਡ ਦੇ ਵਿੱਚ। ਅੱਛਾ ਤੇ ਬੰਦਿਆਂ ਨੇ ਜਿਹੜਾ ਨਾ ਆਪਣਾ ਜਿਨ੍ਹਾਂ ਦੀ ਚੋਰੀ ਹੋਈ ਸੀ ਉਹਨਾਂ ਨੇ ਇਕੱਠ ਕੀਤਾ ਫਲਾਣੇ ਬੰਦੇ ਨੇ ਨਾ ਇਹ ਸਾਡੀ ਚੋਰੀ ਕੀਤੀ ਹੈ। ਸਹੀ ਹੋ ਗਿਆ ਤੇ ਉਹ ਇਕੱਠ ਹੋ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਉਹਨੂੰ ਪੁੱਛਿਆ ਹਾਂ ਬਈ ਤੂੰ ਇਹ ਚੋਰੀ ਫਲਾਣੀ ਕੀਤੀ ਆ? ਉਹ ਕਹਿਣ ਲੱਗਾ ਯਾਰ ਘਰ ਤੇ ਬੈਠਾ ਵਾਂ। ਹੁਣ ਜੋ ਕਹੋ ਤੁਸੀਂ, ਜੋ ਸਜ਼ਾ ਮੁਕਤਸ ਕਰੋ, ਮੈਂ ਭਾਈ ਭੋਗਦਾ ਕਰੋ, ਮਾਫ ਕਰ ਦਿਓ। ਅੱਛਾ ਉਹ ਕਹਿਣ ਲੱਗੇ ਵੀ ਮਾਫ ਤਾਂ ਏਦਾਂ ਹੋ ਸਕਦਾ ਤੈਨੂੰ, ਚਲੋ ਤੂੰ ਪੈਸੇ ਭਰਨ ਜੋਗਾ ਨਹੀਂ, ਗਰੀਬ ਬੰਦਾ ਆ ਸਜ਼ਾ ਜਿਹੜੀ ਪੰਚਾਇਤ ਦੇਗੀ ਉਹ ਤੂੰ ਸਜ਼ਾ ਜਿਹੜੀ ਆ ਉਹ ਕਬੂਲ ਕਰ ਲੈ, ਭੋਗਣੀ ਪੈਣੀ। ਅੱਛਾ ਕਹਿਣ ਲੱਗਾ ਚਲੋ ਦਿਓ ਸਜ਼ਾ, ਕੀ ਦਿੰਦੇ ਹੋ? ਆਹੋ ਜੀ ਜਾਨੋਂ ਤੇ ਮਾਰਨੋਂ ਰਹੇ, ਜਾਨੋਂ ਤੇ ਮਾਰਨੋਂ ਰਹੇ। ਤੇ ਉਹ ਕਹਿਣ ਲੱਗੇ ਵੀ ਇਹਨੂੰ ਨਾ ਆਪਣਾ ਪਿੰਡ ਦੇ ਦੁਆਲੇ 7 ਚੱਕਰ ਖੋਤੀ ਤੇ ਚੜਾ ਕੇ ਨਾ, ਅੱਛਾ 7 ਚੱਕਰ ਲਵਾਵੇ ਪਿੰਡ ਦੇ ਦੁਆਲੇ 7 ਚੱਕਰ ਖੋਤੀ ਤੇ ਬਹਾ ਕੇ। ਹਾਂਜੀ ਅੱਛਾ ਉਹ ਬੰਦੇ ਲੈ ਕੇ ਤੁਰ ਪਏ। ਨਹੀਂ ਉਹਨਾਂ ਨੇ ਦੂਜੀ ਸਜ਼ਾ ਮੁਕਤਸ ਕੀਤੀ ਕਿ ਕਾਲਾ ਮੂੰਹ ਕਰਕੇ ਨਾ, ਕਾਲਾ ਮੂੰਹ ਕਰਕੇ ਤੇ ਇਹਨੂੰ ਖੋਤੀ ਤੇ ਬਹਾ ਕੇ ਤੇ ਪਿੰਡ ਦੇ 7 ਚੱਕਰ ਲਵਾਏ ਜਾਣ। ਅੱਛਾ ਉਹਨੇ ਉਹ ਸਜ਼ਾ ਕਬੂਲ ਕਰ ਲਈ। ਚਲੋ ਬਈ ਬੰਦੇ ਲੈ ਚਲੇ ਗਏ, ਜਾ ਕੇ ਖੋਤੀ ਆਂਦੀ, ਖੋਤੀ ਲਿਆ ਕੇ ਕਾਲਾ ਮੂੰਹ ਕਰਕੇ ਉਹਨੂੰ ਖੋਤੀ ਦੇ ਉੱਤੇ ਬਹਾ ਦਿੱਤਾ। ਸਹੀ ਹੈ ਜਦੋਂ ਬਹਾ ਦਿੱਤਾ ਹਾਂਜੀ ਤੇ ਲੈ ਕੇ ਤੁਰ ਪਏ ਬੰਦੇ ਵੀ ਪਿੰਡ ਦਾ ਚੱਕਰ ਕੱਟੀਏ। ਉਹ ਇੱਕ ਚੱਕਰ ਲਿਆਂਦਾ, ਦੂਸਰਾ ਲਿਆਂਦਾ, ਤੀਸਰਾ ਲਿਆਂਦਾ, ਹੱਤਾ ਕਿ 6 ਹੋ ਗਏ। 6 ਚੱਕਰ ਜਿਸਲੇ ਹੋ ਗਏ ਨਾ, ਅੱਛਾ ਉਹਦੀ ਬੁੱਢੀ ਆਖੇ ਵੀ ਇਹ ਤਾਂ ਬੰਦੇ ਜਾਨ ਹੀ ਨਹੀਂ ਛੱਡਦੇ, ਮੇਰੇ ਬੰਦੇ ਦੀ ਉਹਨੂੰ ਖੋਤੀ ਦੇ ਬਹਾ ਕੇ ਲਈ ਫਿਰਦੇ ਆ। ਉਹ ਉੱਥੇ ਆਇਆ ਤੇ ਉਹ ਹੱਸ ਕੇ ਕਹਿਣ ਲੱਗਾ ਵੀ ਭਲੀਆ ਤੂੰ ਕਿਉਂ ਰੋਣ ਡਈ ਆ, ਤੂੰ ਚਾਹ ਬਣਾ, ਇੱਕ ਚੱਕਰ ਰਹਿ ਗਿਆ, ਇੱਕ ਚੱਕਰ ਰਹਿ ਗਿਆ ਤੇ ਮੈਂ ਹੁਣੇ ਹੀ ਆਇਆ। ਯਾਨੀ ਉਹਨੇ ਮਹਿਸੂਸ ਨਹੀਂ ਕੀਤੀ, ਇਹ ਹੁੰਦਾ ਵੱਡਾਪਨ ਦੀਆਂ ਨਿਸ਼ਾਨੀਆਂ। ਉਹਨੇ ਕਿਹਾ ਜੀ ਮੇਰੇ ਰਹਿ ਗਿਆ ਹੁਣ ਅਖੀਰਲਾ ਚੱਕਰ 6 ਹੋ ਗਏ ਨੇ ਪੂਰੇ,
ਤੇ ਬਸ ਤੂੰ ਚਾਹ ਰੱਖ ਉੱਤੇ ਤੇ ਮੈਂ ਅਖੀਰਲਾ ਗੇੜਾ ਲਾ ਕੇ ਆਇਆ ਸਮਝੋ। ਉਹ ਗੇੜਾ ਅਖੀਰਲਾ ਲਾ ਕੇ ਆ ਗਿਆ, ਚਾਹ ਪੀਤੀ। ਅੱਛਾ, ਚਾਹ ਪੀ ਕੇ ਤੇ ਆਪਣਾ ਵਿਹਲਾ ਹੋ ਗਿਆ। ਤੇ ਕੁਛ ਦਿਨ ਬਾਅਦ ਏਦਾਂ ਹੀ ਨਾ ਫਿਰ ਫਿਰਦਾ ਫਰਾਉਂਦਾ ਪਿੰਡ ਦੇ ਵਿੱਚ ਤੇ ਲੋਕੀ ਉਹਨੂੰ ਮਜ਼ਾਕਾਂ ਕਰਨ, ਕਹਿਣ ਵੀ ਯਾਰ ਦੇਖ ਲੈ ਆ ਬੰਦਾ ਇੰਨੀ ਮਕਸਦ ਦੇ ਨਾਲ ਹੋਈ ਤੇ ਫਿਰ ਵੀ ਗੱਲਾਂ ਟੀਚਰਾਂ ਨਹੀਂ ਲੋਕਾਂ ਨੂੰ ਕਰਨੋਂ ਹਟਿਆ। ਅੱਛਾ, ਉਹ ਕਹਿਣ ਲੱਗੇ ਯਾਰ ਤੇਰਾ ਕਹਿੰਦੇ ਕਾਲਾ ਮੂੰਹ ਕੀਤਾ ਸੀਗਾ। ਅੱਛਾ, ਉਹ ਯਾਰ ਕਿੱਥੇ ਕਾਲਾ ਮੂੰਹ ਕੀਤਾ ਸੀਗਾ, ਉਹ ਤਵੇ ਨਾਲ ਮਾੜੀ ਜੀ ਨਾ ਏਦਾਂ ਥੋੜੀ ਮਾੜੀ ਜੀ ਆਖੇ ਕਾਲੋਂ ਲਾਈ ਸੀ, ਉਹ ਉੱਥੇ ਕਾਹਦਾ ਸੀਗਾ ਜਿਹੜਾ ਕਾਲਾ ਮੂੰਹ ਕਰ ਦਿੱਤਾ ਆ ਕੇ ਲੋਕ ਕਹਿੰਦੇ ਕਾਲਾ ਮੂੰਹ ਕੀਤਾ, ਮਾੜੀ ਜੀ ਐਵੇਂ ਉਹ ਛਾਈ ਜੀ ਲਾਤੀ, ਐਵੇਂ ਗੱਲਾਂ ਲਈ ਫਿਰਦੇ ਲੋਕੀ। ਉਹ ਕਹਿੰਦੇ ਆਖੇ ਖੋਤੀ ਤੇ ਵੀ ਚੜਾਇਆ ਸੀ ਤੈਨੂੰ। ਅੱਛਾ, ਉਹ ਛੱਡ ਯਾਰ ਕਾਹਦੀ ਖੋਤੀ ਸੀਗੀ, ਇੱਕ ਬਚੂੰਗੜੀ ਜਿਹੀ ਸੀਗੀ, ਨਿੱਕੀ ਜੀ ਵਿਛੜੀ ਸੀਗੀ, ਉਹਦੇ ਤੇ ਮੈਂ ਚੜਾ ਕੇ ਤਾਂ ਆਪਣਾ ਜਿਹੜਾ 7 ਚੱਕਰ ਕੱਟੇ ਸੀਗੇ ਤੇ ਆਪਣਾ ਪੈਰ ਮੇਰੇ ਪੁੰਜੇ ਲੱਗਦੇ ਜਾਂਦੇ ਸੀ। ਪੈਰ ਉਹ ਕਿੱਡੀ ਕੋਥੇ ਸੀਗੀ ਪੈਰ ਤੋਂ ਜਿਹੜੇ ਪੁੰਜੇ ਲੱਗਦੇ ਫਿਰਦੇ ਸੀ। ਖੋਤੀ ਤੇ ਕਾਹਦਾ ਚੜਾਇਆ, ਮੈਂ ਤਾਂ ਆਪਣੇ ਪੈਰਾਂ ਨਾਲ ਯਾਨੀ ਮੈਨੂੰ ਝੂਟੇ ਨਹੀਂ ਦਿੱਤੇ, ਮੈਨੂੰ ਪੈਰਾਂ ਨਾਲ ਹੀ ਪਿੰਡ ਦੇਖਣਾ ਪਿਆ। ਬਸ ਜੀ, ਇਹ ਤੇ ਅੱਜ ਦੇ ਹੈਗੇ ਜੀ ਮਜ਼ਾਹੀਆ ਵਾਕੇ। ਤੇ ਇਨਸ਼ਾਅੱਲਾ ਤੁਹਾਨੂੰ ਇਹ ਵੀਲਾਗ ਜਿਹੜਾ ਇਨਸ਼ਾਅੱਲਾ ਬੜਾ ਪਸੰਦ ਆਇਆ ਹੋਵੇਗਾ। ਤੇ ਸਾਡੇ ਨਾਜ਼ਰੀਨ ਨੂੰ ਇੱਕ ਰਿਕੁਐਸਟ ਕਰਨੀ ਹੈ, ਕਾਫੀ ਵੀਲਾਗ ਹੋ ਗਏ ਤੇ ਰਿਕੁਐਸਟ ਨਹੀਂ ਕੀਤੀ, ਤੇ ਅਸੀਂ ਅੱਜ ਲਾਜ਼ਮੀ ਇਹ ਰਿਕੁਐਸਟ ਕਰਨੀ ਹੈ ਕਿ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ। ਤੇ ਤੁਹਾਡੇ ਇਸ ਕੰਮ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਅਸੀਂ ਮਜ਼ੀਦ ਅੱਛੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੁਬਾਰਾ ਹਾਜ਼ਰ ਹੋਵਾਂਗੇ, ਉਦੋਂ ਤਾਈਂ ਅੱਲਾ ਹਾਫਿਜ਼।